बिस्मिल्लाहिर्रहमानिर्रहीम। अस्सलाम वालेकुम। वेलकम टू द फार्मिंग टिप्स। नाजरीन, आज मैं आपको राजपूत सीएनसी शॉप गुजरांवाला में लेके आया हूँ। यहाँ से हम इनसे सीएनसी बिजनेस के बारे में मालूमात हासिल करेंगे और उनसे पूछेंगे कि इसके सेटअप में क्या क्या चीज़ें शामिल है और इस बिज़नेस का सेटअप कैसे किया जा सकता है, कोई आम बंदा इसको कितने पैसों में लगा सकता है और इससे कितना मुनाफा हासिल कर सकता है। तो आइए चलिए आपकी मुलाकात इनसे करवाते हैं। लेकिन उससे पहले एक रिमाइंडर देना चाहता हूं कि अगर आप सीएनसी का कारोबार मुकम्मल तौर पे समझना चाहते हैं तो वीडियो को एंड तक देखिएगा। अगर आपको वीडियो अच्छी लगे तो लाइक कीजिएगा, कमेंट कीजिएगा। ऐसी मालूमाती वीडियोस देखते रहने के लिए चैनल को सब्सक्राइब करके बेल आइकन दबाइएगा। तो चलिए आपकी मुलाकात सीएनसी शॉप के ऑनर से करवाते हैं। सर जरा अपना तारुफ करा दें। मेरा नाम राणा मुबशर अली। ठीक है, ਤੁਹਾਡੀ ਇਸ ਕਾਰਖਾਨੇ ਦਾ ਕੀ ਨਾਮ ਹੈ? ਰਾਜਪੂਤ ਸੀਐਨਸੀ ਸ਼ਾਪ। ਸਰ ਇਹ ਦੱਸੋ ਸੀਐਨਸੀ ਸ਼ਾਪ ਕੀ ਹੈ, ਯਾਨੀ ਤੁਸੀਂ ਇਹਦੇ ਵਿੱਚ ਕੀ ਕਰਦੇ ਹੋ? ਇਹ ਸੈਂਪਲ ਸਾਨੂੰ ਦਿੱਤਾ ਜਾਂਦਾ ਹੈ। ਠੀਕ ਹੈ ਇਹ ਸੈਂਪਲ ਮਾਰਕੀਟ 'ਚ ਲੈ ਕੇ ਕੋਈ ਵੀ ਬੰਦਾ ਜਿਸ ਤਰ੍ਹਾਂ ਇਹ ਭਾਈ ਨੇ ਠੀਕ ਹੈ ਉਹ ਤੁਹਾਨੂੰ ਲੋਹਾ ਵੀ ਨਾਲ ਦਿੰਦੇ ਨੇ। ਉਹ ਸਾਨੂੰ ਇਹਦਾ ਲੋਹਾ ਦੇਣਗੇ, ਅਸੀਂ ਦੀ ਡਰਾਇੰਗ ਤਿਆਰ ਕਰਾਂਗੇ। ਅਗਰ ਸੇਮ ਟੂ ਸੇਮ ਕਰਨੀ ਸੇਮ ਹੋ ਜਾਏਗੀ, ਕੋਈ ਡਿਜ਼ਾਈਨਿੰਗ 'ਚ ਫਰਕ ਪਾਣਾ ਹੈ। ਠੀਕ ਹੈ, ਡਿਜ਼ਾਈਨਿੰਗ 'ਚ ਫਰਕ। ਡਰਾਇੰਗ ਕੌਣ ਤਿਆਰ ਕਰਦਾ ਹੈ? ਡਰਾਇੰਗ ਕੁਛ ਸੀਐਨਸੀਆਂ ਵਾਲੇ ਖੁਦ ਕਰ ਰਹੇ ਨੇ। ਠੀਕ ਹੈ, ਕੁਛ ਬਾਈ ਡਿਜ਼ਾਈਨਰ ਬੈਠੇ ਹੋਏ ਨੇ। ਕਿਹੜੇ ਸਾਫਟਵੇਅਰ ਤੇ ਤਿਆਰ ਹੁੰਦੇ ਨੇ? ਡਿਜ਼ਾਈਨ ਪਾਵਰ ਸ਼ੇਪ ਹੈਗਾ, ਉਸ ਤੋਂ ਬਾਅਦ ਪ੍ਰੋ ਇੰਜੀਨੀਅਰ, ਠੀਕ ਹੈ, ਕੈਟੀਆ, ਇਸ ਤਰ੍ਹਾਂ ਦੇ ਦੋ ਹੋਰ ਸਾਫਟਵੇਅਰ ਹੈਗੇ। ਆਟੋਕੈਡ 'ਚ ਨਹੀਂ ਹੁੰਦੇ? ਨਹੀਂ, ਆਟੋਕੈਡ 'ਚ ਤਿਆਰ ਨਹੀਂ ਹੋਏ। ਠੀਕ ਹੈ, ਹੋ ਜਾਂਦਾ ਲੇਕਿਨ ਟਾਈਮ ਬਹੁਤ ਜ਼ਿਆਦਾ ਲੱਗਦਾ। ਠੀਕ ਹੈ। ਇਹ ਤੁਸੀਂ ਕੀ ਕਰਨ ਦੇ ਯਾਰ? ਇਹ ਪੀਐਲਸੀ ਹੈਗਾ ਨਾ, ਜਿਸ ਤਰ੍ਹਾਂ ਇੰਜੈਕਸ਼ਨ ਦਾ ਪੀਐਲਸੀ ਹੁੰਦਾ। ਹਾਂ ਬਟਨਾਂ ਦੇ ਆਪਰੇਟ ਹੁੰਦੇ। ਇਹ ਤੁਸੀਂ 19 ਲੱਖ ਦੀ ਲਈ ਜੀ? ਇੱਕ ਹੋਰ ਆ ਰਹੀ ਅਗਲੇ ਸ਼ੁਰੂ ਤੋਂ ਇਹ ਨਹੀਂ ਆਈ। ਇਹ ਤੁਹਾਡਾ ਸੀਐਨਸੀ ਦਾ ਕਾਰੋਬਾਰ ਸ਼ੁਰੂ ਕਰਨ ਵਾਸਤੇ ਕਿੰਨਾ ਕੁ ਸਰਮਾਇਆ ਦਰਕਾਰ ਹੁੰਦਾ? ਤਕਰੀਬਨ 21 ਲੱਖ। 21 ਲੱਖ ਨਾਲ ਕੰਮ ਹੈ ਸ਼ੁਰੂ ਹੋ ਸਕਦਾ? ਮਸ਼ੀਨਾਂ ਦੇ ਮੁxtਲਿਫ ਨਾ, ਮਤਲਬ ਸਾਈਜ਼ 16 ਦੀ। ਹਾਂ, ਹੁਣ ਜਿਹੜੀ ਮੈਂ ਲਈ 16 ਦੀ। ਠੀਕ ਹੈ। ਸਾਈਜ਼ਿੰਗ ਦਾ ਹਿਸਾਬ ਹੈ ਨਾ, ਮਤਲਬ ਕਿੰਨੇ ਡਾਈ ਦਾ ਇਹਦੇ ਚ ਪੀਸ ਤੁਸੀਂ ਬਣ ਕੇ ਤੁਸੀਂ ਬੈਡ ਦੀ ਟਰੈਵਲਿੰਗ ਸਾਈਜ਼ ਦਾ ਹੁੰਦਾ ਹੈ। ਨਹੀਂ, ਤੁਹਾਡੇ ਸਾਰੇ ਸੈਟਅਪ ਦਾ ਖਰਚਾ 21 ਲੱਖ ਇੱਥੋਂ? ਨਹੀਂ, ਸੈਂਟਰ ਦਾ ਖਰਚਾ ਨਹੀਂ। ਮਤਲਬ ਇਸ ਮਸ਼ੀਨ ਨੂੰ ਰਿਕੁਆਇਰ ਨਹੀਂ ਨਾ। ਮਸ਼ੀਨ ਤੋਂ ਬਾਅਦ ਸਾਨੂੰ ਸਿਰਫ ਇੱਥੇ ਲਾਉਣ ਵਾਸਤੇ ਕਟਰ ਚਾਹੀਦੇ ਹੁੰਦੇ ਆ। ਉਹ 2 ਲੱਖ। ਤੁਸੀਂ 10,000 ਦੇ ਲੈ ਆਓ, ਤੁਸੀਂ 2 ਲੱਖ ਦੇ ਲੈ ਤੇ ਆਓ। ਜਿਹੜਾ ਵਿੱਚ ਲੋਹਾ ਇਸਤੇਮਾਲ ਹੁੰਦਾ ਉਹ ਲੋਹਾ ਪਾਰਟੀ ਨਹੀਂ ਦੇਣਾ, ਉਹ ਪਾਰਟੀ ਦਿੰਦੀ ਹੈ। ਤੁਹਾਡਾ ਸਿਰਫ ਹੈ ਹੀ ਹੈ? ਅਸੀਂ ਸਿਰਫ ਜੋ ਮਟੀਰੀਅਲ ਆਣਾ ਉਹਨੂੰ ਉੱਤੇ ਰੱਖ ਕੇ ਮਜ਼ਦੂਰ। ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ ਤੇ ਉਹਨੂੰ ਇਹ ਕਾਰੋਬਾਰ ਮਸ਼ੀਨ ਚਲਾਉਣਾ ਦਾ ਵੀ ਇੱਕ ਫਨ ਹੈ, ਉਹ ਕਿੱਥੋਂ ਸਿੱਖੇ? ਉਹ ਆਪਣਾ ਕੋਰਸਿਸ ਨੇ। ਕੌਣ ਕਰਵਾਉਂਦਾ ਹੈ? ਲਾਹੌਰ ਤੋਂ ਵੀ ਹੋ ਰਹੇ ਨੇ, ਇੱਥੋਂ ਵੀ ਹੋ ਰਹੇ। ਕਿਹੜੇ ਦਾਇਰੇ ਕਰਵਾ ਰਹੇ ਨੇ? ਟੈਬਟਾ ਕਰਵਾ ਰਹੀ? ਸੀਐਨਸੀ ਆਪਰੇਟ ਕਰਨਾ ਟੈਬਟਾ ਸਿਖਾ ਰਹੀ? ਕਰਵਾਉਣਾ ਔਰ ਪ੍ਰੋਗਰਾਮਿੰਗ ਸਭ ਕੁਝ ਹੈ। ਕਿੰਨੇ ਮਹੀਨੇ ਦਾ ਕੋਰਸ ਹੁੰਦਾ? ਤਕਰੀਬਨ 3 ਮਾਹ। 3 ਮਾਹ ਦਾ ਕੋਰਸ ਕਰ ਲਿਆ, 21 ਲੱਖ ਰੁਪਇਆ ਲਾ ਲਿਆ, ਇਹਦੇ 'ਚ ਕੋਈ ਫਾਇਦਾ ਵੀ ਹੈ ਵੈਸੇ ਕੰਮ 'ਚ? ਫਾਇਦਾ ਪਹਿਲੇ ਹੁੰਦਾ ਸੀ, ਹੁਣ ਨਹੀਂ ਹੈ। ਹੁਣ ਕਿਉਂ ਨਹੀਂ? ਹੁਣ ਸੀਐਨਸੀ ਬਹੁਤ ਜ਼ਿਆਦਾ ਹੋ ਗਈ, ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ। ਠੀਕ ਹੈ, ਜਿਹੜੇ ਇਲਾਕੇ 'ਚ ਕੰਪੀਟੀਸ਼ਨ ਨਾ ਹੋਏ ਉਹ ਛਾਬੇ 'ਚ ਜਾਈਏ। ਹਾਂ, ਕਿਸੇ ਦੌਰ 'ਚ 30,000 ਦੀ ਬਣਦੀ ਸੀ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ। ਹਾਂ, ਠੀਕ ਹੈ। ਹੁਣ ਜਨਾਬ ਉਹ ਕੋਈ 20,000 ਦੀ ਬਣਾ ਕੇ ਦੇ ਰਿਹਾ, ਕੋਈ 15,000 ਦੀ ਬਣਾ ਕੇ ਦੇ ਰਿਹਾ। ਇੱਥੇ ਤੱਕ ਕੰਪੀਟੀਸ਼ਨ ਆ ਗਿਆ ਤੇ ਉਹਦੇ ਤੁਹਾਨੂੰ ਸੇਵ ਨਹੀਂ ਹੁੰਦੇ ਪੈਸੇ? ਬਸ ਦਾਲ ਰੋਟੀ। ਕਿੰਨਾ ਮਸ਼ੀਨ ਤੋਂ ਦਾਲ ਰੋਟੀ ਕਿੰਨਾ ਬਹੁਤ ਮੁਸ਼ਕਲ। ਕਿੰਨਾ ਤਕਰੀਬਨ ਖਰਚੇ ਵਗੈਰਾ ਕੱਢ ਕੇ ਨਾ 50-60,000 ਜਿਹੜਾ ਨਾ ਮਹੀਨੇ ਦਾ? ਇੱਕ ਜਵਾਨ ਬੰਦਾ ਕਰ ਲੇ ਤਾਂ ਉਹਦੇ ਵਾਸਤੇ ਠੀਕ ਹੈ ਨਾ। 21 ਲੱਖ ਰੁਪਏ ਲੋਕ ਲਗਾ ਕੇ ਬਾਹਰ ਵੀ ਜਾਂਦੇ ਨੇ ਤੇ ਇੱਥੇ ਲਾ ਕੇ ਆਪਣਾ ਕਾਰੋਬਾਰ। 21 ਲੱਖ ਲਾ ਕੇ 21 ਲੱਖ ਮੁੱਕ ਜਾਂਦਾ ਜਦੋਂ ਬਾਹਰ ਜਾਣਾ। ਜਹਾਜ਼ 'ਚ ਬਹਿ ਜਾਣਾ 21 ਲੱਖ ਮੁੱਕ ਗਿਆ। ਹਾਂ, ਤੇ ਇਹ ਤੇ ਨਹੀਂ ਨਾ ਮੁੱਕਾ। ਮੁੱਕਾ। ਕਮਾਇਆ ਨਹੀਂ ਕਮਾਇਆ ਬੰਦਾ ਵਾਪਸ ਆ ਗਿਆ। ਇਹ ਤੁਹਾਡਾ ਸੇਵ ਰਹਿ ਗਿਆ। ਇਹ ਸਾਡਾ ਸੇਵ। ਕਿੰਨੀ ਕੁ ਦੇਰ ਆ ਮਸ਼ੀਨ ਇੱਕ ਚੱਲਦੀ ਰਹਿੰਦੀ? ਕਿੰਨੀ ਦੇਰ ਚੱਲਦੀ ਰਹਿੰਦੀ? ਹਾਂ, ਮਤਲਬ ਇੰਨਾ ਟੈਨਸ਼ਨ ਨਹੀਂ ਹੁੰਦੀ, ਕਹਿੰਦੇ 1 ਸਾਲ ਚੱਲ ਜਾਂਦੀ ਹੈ ਸਹੀ। ਦੇਖੋ ਨਾ 95 ਮਾਡਲ ਹੈ। ਉਦੋਂ ਦੀ ਚੱਲਦੀ ਆ ਰਹੀ। 95 ਚ ਲਈ ਤੁਸੀਂ? ਇਹ ਜਾਪਾਨ में इंग्लैंड ਤੁਸੀਂ ਇੰਪੋਰਟਡ ਲਈ ਹੈ? ਇਹ ਮਾਡਲ ਦਾ 95 ਹੈਗਾ। ਸਾਨੂੰ ਇਹਨੂੰ 4 ਸਾਲ ਹੋ ਗਏ ਲਈ। ਠੀਕ ਹੈ। ਇਹਦੀ ਵਕਤਨ ਸਰਵਿਸ ਕਰਵਾਉਣੀ ਪੈਂਦੀ ਹੈ। ਇਹਦੇ ਵਿੱਚ ਗੋਲੀਆਂ ਬੈਰਿੰਗ ਹੁੰਦੇ ਨੇ, ਚੇਂਜ ਸਰਵਿਸ ਕੌਣ ਕਰਦਾ? ਲਾਹੌਰ ਤੋਂ ਆਉਂਦੇ ਨੇ ਕਾਰੀਗਰ। ਤੇ ਗੁਜਰਾਂਵਾਲੇ ਦਾ ਕੋਈ ਕਾਰੀਗਰ ਨਹੀਂ ਹੈ ਨੇ, ਬਸ ਥੱਕੇ ਟੁੱਟੇ। ਠੀਕ ਹੈ, ਜਿਨ੍ਹਾਂ ਕੋਲ ਲਈ ਉਹੀ ਸਹੀ ਇਹਨੂੰ ਕਰਦੇ ਨੇ? ਨਹੀਂ ਕਾਰੀਗਰ ਲੈਦਾ ਨੇ। ਠੀਕ ਹੈ, ਯਾਨੀ ਇਸ ਕੰਮ ਨੂੰ ਸ਼ੁਰੂ ਕਰਨ ਵਾਸਤੇ ਤੁਹਾਡੇ ਕੋਲ 21 ਲੱਖ ਰੁਪਏ ਹੋਣਾ ਚਾਹੀਦਾ ਔਰ ਇਹਦਾ ਕੋਰਸ ਕਰੋ ਜਾਂ ਕਿਤੇ ਕਿਸੇ ਕਾਰਖਾਨੇ ਤੇ ਰਹਿ ਕੇ ਦਾ ਕੰਮ ਸਿੱਖੋ ਸੀਐਨਸੀ ਦਾ। ਔਰ ਅਗਰ ਕਿਸੇ ਦਾ ਪਲਾਸਟਿਕ ਦਾ ਕੰਮ ਹੈ ਉਹ ਆਪਣੀ ਸੀਐਨਸੀ ਵੀ ਲਾ ਕੇ ਆਪਣੇ ਕੰਮ ਨੂੰ ਵਧਾ ਸਕਦੇ ਨੇ। ਵਧਾ ਸਕਦੇ 21 ਲੱਖ ਲਾਉਣ ਤਾਂ ਆਪਣੇ ਕੰਮ ਨੂੰ ਐਕਸਟੈਂਡ ਕਰ ਲੈਣ। ਆਪ ਹੀ ਮੋਲਡ ਖੁਦ ਤਿਆਰ ਕਰ। ਪਲਾਸਟਿਕ ਇੰਡਸਟਰੀ ਹੈ ਜਿਨ੍ਹਾਂ ਦੇ ਆਪਣੇ ਪੂਰੇ ਕਾਰਖਾਨੇ ਨੇ, ਇਨਕੇ ਵਰਕਸ਼ਾਪ ਜਿਹੜੀਆਂ। ਠੀਕ ਹੈ, ਸ਼ਾਪ ਪੂਰੀ ਫਿਟਿੰਗ ਵੀ ਹੋ ਰਹੀ ਹੈ, ਡਿਜ਼ਾਈਨ ਬਣਾ ਰਹੀ ਹੈ, ਔਰ ਬਸ ਲੋਹੇ ਜਾਣਾ। ਠੀਕ ਹੈ, ਬਾਕੀ ਸਾਰਾ ਕੰਮ ਹੁੰਦਾ।
صحیح ہے سر، مہربانی سر۔ ناظرین بھائی بتا رہے تھے 50-60 ہزار ماہانہ، لیکن میں نے جو کچھ سی این سی اور سی این سی والوں سے بات کیا تو ان کی ایوریج کے مطابق جو کم از کم اس کی ماہانہ انکم ہے وہ 1 لاکھ سے زیادہ ہوتی ہے۔ اور یہ ویڈیو بنانے کا مقصد یہ تھا کہ ایسے نوجوان جو میٹرک یا ایف اے کرنے کے بعد فارغ بیٹھے رہتے ہیں ان کو چاہیے کہ اس طرح کے چھوٹے موٹے کورسز کر کے لاہور سے کوئی پیکنگ مشین لے آئیں، کوئی سی این سی والی لے آئیں، کوئی مولڈنگ لے آئیں، تو اس کو چھوٹی سی انڈسٹری اپنی لگا لیں تو وہ وقت کے ساتھ ایک بہت بڑے انڈسٹریلسٹ بھی بن سکتے ہیں اور اپنے گھر والوں کے لیے ایک باعزت روزگار بھی کما سکتے ہیں۔ تو آج کی ویڈیو میں بس آپ کو ایک آئیڈیا دینا تھا کہ چھوٹی چھوٹی انڈسٹریز بھی آپ لگا سکتے ہیں۔ اس طرح کی مشینیں لاہور اور کراچی سے مل جاتی ہیں، لاہور میں یہ دروگے والا بازار سے ملتی ہیں۔ امید ہے آپ کو ویڈیو پسند آئی ہوگی، اگر ویڈیو اچھی لگے تو اس کو لائک کیجیے گا اور چینل کو سبسکرائب کیجیے گا۔ آج کی ویڈیو میں اتنا ہی، اللہ حافظ۔